अस्सलाम वालेकुम लो जी यारो बेलियो मित्रों ते सज्जनों तुसीं देख रहे हो SMS पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਇਸ ਟਾਈਮ ਹਰ ਪਾਸੇ ਵੀਡੀਓ ਚੱਲ ਰਹੀਆਂ ਨੇ ਇਨਕਲਾਬ ਜਿਹੜਾ ਕਿ ਨੇਪਾਲ 'ਚ ਆਇਆ ਉੱਥੇ ਦੀ ਆਵਾਮ ਨੇ ਉੱਥੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਿਰ ਤੇ ਬੰਨੇ ਨੇ ਕਫਨ ਤੇ ਉਹਨਾਂ ਨੇ ਠਾਣ ਲਈ ਹੈ ਕਿ ਅਸੀਂ ਇਹ ਜ਼ੁਲਮ ਜਬਰ ਜਿਹੜਾ ਹੈ ਅਸੀਂ ਹੁਣ ਇਹ ਬਰਦਾਸ਼ਤ ਨਹੀਂ ਕਰਨ ਲੱਗੇ। ਉੱਥੇ ਦੀ ਕਰਪਟ ਹਕੂਮਤ ਕਰਪਟ ਵਜ਼ੀਰ ਆਜ਼ਮ ਕਰਪਟ ਇਸਟੈਬਲਿਸ਼ਮੈਂਟ ਉਹਨਾਂ ਨੇ ਇੱਕੋ ਹੀ ਵਾਰੀ ਸਾਰਿਆਂ ਦੇ ਖਿਲਾਫ ਬਗਾਵਤ ਕਰ ਦਿੱਤੀ ਹੈ ਔਰ ਉਹ ਸੜਕਾਂ 'ਤੇ ਨਿਕਲੇ ਨੇ ਔਰ ਆਰਡਰ ਪਾਸ ਕੀਤੇ ਗਏ ਨੇ ਕਿ ਜਨਾਬ ਰੋਕੋ ਜੋ ਮਰਜ਼ੀ ਕਰੋ ਇਹਨਾਂ ਨੂੰ ਅੱਗੇ ਨਾ ਵਧਣ ਦਿਓ। ਉਹ ਜਨਾਬ ਫੌਜੀ ਟਰੱਕਾਂ ਦੇ ਅੱਗੇ ਲੰਮੇ ਪੈ ਗਏ ਲੋਕੀ ਉੱਥੇ। ਉਹ ਕਹਿੰਦੇ ਤੁਹਾਡੀ ਐਸੀ ਦੀ ਤੈਸੀ ਤੁਸੀਂ ਸਾਨੂੰ ਕੀ ਪਾਕਿਸਤਾਨੀ ਕੌਮ ਸਮਝਿਆ ਬਗੈਰ ਤੋਂ ਤੁਹਾਡੀ ਮੈਂ ਦਿੱਤਾ ਆਹ ਨਹੀਂ ਆਹੋ ਕਹਿੰਦੇ ਨੇ। ਉਹ ਕਹਿੰਦੇ ਭਾਈ ਅਸੀਂ ਨੇਪਾਲੀ ਹਾਂ ਅਸੀਂ ਕੋਈ ਕੀੜੇ ਮਕੌੜੇ ਅਸੀਂ ਕੋਈ ਬੇਗੈਰਤ ਹਾਂ ਜਿਹੜਾ ਕਿ ਜ਼ੁਲਮ ਜਬਰ ਅਸੀਂ ਸਹੀ ਜਾਈਏ ਤੇ ਬਾਹਰ ਨਾ ਨਿਕਲੀਏ ਜਿਵੇਂ ਪਾਕਿਸਤਾਨੀ ਕੀੜੇ ਮਕੌੜੇ ਜਿਹੜੇ ਲੰਮੇ ਪਏ ਤੁਸੀਂ ਗੈਰਤ ਨਹੀਂ ਖਾਣੀ ਨਾ ਨਾ ਗੈਰਤ ਨਹੀਂ ਖਾਣੀ। ਹਾਂ ਇਹ ਮੈਂ ਤੁਹਾਨੂੰ ਵਾਕਿਆ ਸੁਣਾ ਰਿਹਾ ਛੱਡੋ ਬਸ ਵਾਕਿਆ ਇੰਜੋਏ ਕਰੋ ਤੁਸੀਂ। ਵਾਕਿਆ ਮੇਰਾ ਮਤਲਬ ਜੋ ਕੁਛ ਹੋ ਰਿਹਾ ਉੱਥੇ ਮੈਂ ਉਹ ਰਿਪੋਰਟ ਕਰ ਰਿਹਾ ਤੁਹਾਨੂੰ ਕਿ ਉਹ ਮੇਰਾ ਮਤਲਬ ਉਹ ਬਾਹਰ ਨਿਕਲੇ ਜਨਾਬ ਉਹਨਾਂ ਨੇ ਟਰੱਕਾਂ ਦੇ ਅੱਗੇ ਲੰਮੇ ਪੈ ਗਏ। ਵੈਸੇ ਯਕੀਨ ਕਰੋ ਉੱਥੇ ਦੇ ਫੌਜੀ ਵੀ ਚੰਗੇ ਨੇ ਯਕੀਨ ਕਰੋ ਇੱਥੇ ਪਾਕਿਸਤਾਨੀ ਫੌਜੀ ਹੁੰਦੇ ਉਹਨਾਂ ਨੇ ਟਰੱਕ ਚੜਾ ਦੇਣਾ ਸੀ। ਉਹ ਪਿਆ ਜਾਂਦਾ ਜੀ ਸਾਨੂੰ ਪਤਾ ਨਾ ਸਿਰਾਂ 'ਚ ਗੋਲੀਆਂ ਮਾਰੀਆਂ ਜੋ ਕੁਛ ਕੀਤਾ ਲੇਕਿਨ ਦੇਖੋ ਜ਼ੁਲਮ ਉੱਥੇ ਵੀ ਹੈ ਲੇਕਿਨ ਉੱਥੇ ਇਹ ਕ੍ਰੈਡਿਟ ਦੇਣਾ ਪਏਗਾ ਫੌਜ ਨੂੰ ਕਿ ਉਹਨਾਂ ਨੇ ਜਿਹੜਾ ਨਾ ਉਹ ਟਰੱਕ ਨਹੀਂ ਚਲਾਇਆ ਉਹਨਾਂ ਦੇ ਉੱਤੋਂ ਗੋਲੀ ਨਹੀਂ ਚਲਾਈ ਉਹਨਾਂ ਨੇ। ਇਹਦੀ ਇੱਕ ਹੋਰ ਵਜ੍ਹਾ ਵੀ ਹੈ ਪਤਾ ਕਿਉਂ ਕਿਉਂਕਿ ਸਾਰੀ ਕੌਮ ਹੀ ਬਾਹਰ ਆ ਗਈ। ਉਹ ਕਿਤੇ ਤੇ ਉਹ ਇੱਕ ਦੋ ਨੂੰ ਫੜਕਾਉਣਗੇ ਉਹ ਸਾਰੇ ਫੜਕਾ ਦੇਣਗੇ ਰੱਖ ਕੇ ਉੱਥੇ ਆਵਾਮ ਦੇ ਅੱਗੇ ਕੋਈ ਜਿੱਤ ਸਕਿਆ ਯਕੀਨ ਕਰੋ ਉਹਨਾਂ ਦਾ ਵਜ਼ੀਰ ਆਜ਼ਮ ਹਾਊਸ ਅਗਲਿਆਂ ਨੇ ਫੂਕ ਛੱਡਿਆ ਪਾਰਲੀਮੈਂਟ ਹਾਊਸ ਫੂਕ ਦਿੱਤਾ। ਉਹ ਕਹਿੰਦੇ ਇੱਥੇ ਪਾਰਲੀਮੈਂਟ 'ਚ ਬਹਿ ਕੇ ਜਿਹੜੀਆਂ ਆਪਣੀਆਂ ਜਿਹੜੀਆਂ ਨੇ ਨਾ ਉਹ ਜਾਇਦਾਦਾਂ ਵਧਾਉਣ ਡੇ ਨੇ ਆਪਣੀਆਂ ਮੁਰਾਦ ਵਧਾਉਣ ਡੇ ਨੇ ਆਪਣੀਆਂ ਤਨਖਾਹਾਂ ਵਧਾਉਣ ਡੇ ਨੇ ਆਵਾਮ ਲਈ ਕੁਛ ਨਹੀਂ ਅਸੀਂ ਲੱਖ ਦੀ ਲਾਹਨਤ ਭੇਜਦੇ ਹਾਂ ਜੀ ਪਾਰਲੀਮੈਂਟ 'ਤੇ ਉਹਨਾਂ ਨੇ ਸਾੜ ਕੇ ਸੁਆਹ ਕਰ ਦਿੱਤੀ ਉੱਥੇ ਲੋਕਾਂ ਨੇ। ਅਤੇ ਇੱਥੇ ਪਾਕਿਸਤਾਨ ਦੀ ਪਾਰਲੀਮੈਂਟ ਦੇਖੋ ਕੀ ਆ ਉਹ ਜਨਾਬ ਆਪਣਾ ਉਹਨਾਂ ਦਾ ਖਾਜਾ ਰੰਗਾਬਾਜ਼ ਦੱਸਦਾ ਪਿਆ ਬੈਠਾ TV 'ਤੇ ਕਿ ਜੀ 2 ਲੱਖ ਤਨਖਾਹ ਸੀ ਸਪੀਕਰ ਦੀ। ਉਹ ਸਪੀਕਰ ਜਿਹੜਾ ਫਾਰਮ 47 'ਤੇ ਆਇਆ ਉਹਨੇ 2 ਲੱਖ ਤੋਂ 22 ਲੱਖ ਕਰ ਲਈ ਆਪਣੀ ਤਨਖਾਹ। ਅੰਦਾਜ਼ਾ ਕਰੋ ਯਾਰ 2 ਲੱਖ ਤੋਂ ਚੁੱਕੇ 22 ਲੱਖ ਤਨਖਾਹ। ਇਹ ਤੁਹਾਡੇ ਟੈਕਸ ਦਾ ਪੈਸਾ ਹੈ ਤੁਹਾਡੀ ਹੱਡੀਆਂ 'ਤੇ ਨਿਚੋੜਦੇ ਨੇ ਉਹ ਅਤੇ ਆਵਾਮ ਨੂੰ ਪਰਵਾਹ ਕੋਈ ਨਹੀਂ। ਇੱਥੇ ਜਨਾਬ ਕਿਤੇ ਸੇਲ ਲੱਗ ਜਾਵੇ ਕਿਤੇ ਅਤੇ ਔਰਤਾਂ ਦੇਖਣ ਵਾਲੀਆਂ ਹੁੰਦੀਆਂ ਇੱਕ ਦੂਜੇ ਦੇ ਉੱਤੇ ਵੱਜ ਰਹੀਆਂ ਹੁੰਦੀਆਂ ਕਿ ਵੀ ਮੈਂ ਲੱਲਾ ਪਹਿਲੇ ਸੁੱਟ ਜਾ ਕੇ ਉਹ ਬੰਦੇ ਬਾਹਰ ਖੜੇ ਹੁੰਦੇ ਆ ਔਰ ਪਰਵਾਹ ਕੋਈ ਨਹੀਂ ਉਹਨਾਂ ਨੂੰ। ਗਰੀਬ ਮਰ ਗਿਆ ਲੁੱਟ ਗਿਆ ਇੱਥੇ ਆਪੋ ਆਪਣੀ ਪਈ ਹੈ ਸੂਟ ਮੇਰੇ ਹੋ ਗਏ ਮੇਰਾ ਇਹ ਹੋ ਗਿਆ ਉਹ ਹੋ ਗਿਆ ਫਲਾਨਾ ਹੋ ਗਿਆ। ਉਹ ਭਈਆ ਤੁਸੀਂ ਇਸ ਕਾਬਲ ਵੀ ਨਹੀਂ ਲੈਣਾ ਕਿ ਜਿੱਦਾਂ ਦੇ ਇੱਥੇ ਹਾਲਾਤ ਹੋਏ ਪਾਕਿਸਤਾਨ ਦਾ ਬੇੜਾ ਗਰਕ ਹੋਇਆ। ਲੋਕ ਜਿਹੜੇ ਨੇ ਬੜਾ ਫਰਕ ਹੈ ਜਨਾਬ ਉੱਥੇ ਅਗਲੇ ਜਨਾਬ ਉਹਨਾਂ ਨੇ ਪੂਰਾ ਜਿਹੜਾ ਉਹਨਾਂ ਨੂੰ ਚੁੱਕਿਆ ਬਲਕਿ ਉਹਨਾਂ ਦਾ ਜਿਹੜਾ ਵਜ਼ੀਰ ਆਜ਼ਮ ਉਹ ਸੁਣਿਆ ਜਾ ਰਿਹਾ ਪਤਾ ਨਹੀਂ ਹੁਣ ਰਿਪੋਰਟ ਠੀਕ ਹੈ ਕਰੀ ਉਹ ਉਹਨਾਂ ਦੇ ਹੱਥ ਲੱਗ ਗਿਆ ਪਤਾ ਨਹੀਂ ਉਹਨਾਂ ਦਾ ਵਜ਼ੀਰ ਖਾਰਜਾ ਸੀਗਾ ਉਹ ਵੀ ਹੱਥ ਲੱਗ ਗਿਆ ਉਹ ਪੈਂਟਾ ਲਾਇਆ ਉਹਨੂੰ ਉਹ ਦੇਖਣ ਵਾਲਾ ਵੀ ਤੋਬਾ ਅੱਲਾ ਮਾਫ ਕਰੇ ਉਹ ਕਿਸੇ ਨੂੰ ਨਹੀਂ ਛੱਡ ਰਹੇ। ਉਹ ਕਹਿੰਦੇ ਸਾਰੇ ਰਗੜ ਦਿਓ ਜਿਹੜਾ ਵੀ ਚਾਹੇ ਕੋਈ ਉੱਥੇ ਫੌਜੀ ਆ ਚਾਹੇ ਉੱਥੇ ਕੋਈ ਪੁਲਿਸ ਵਾਲਾ ਵਾ ਚਾਹੇ ਜਿਹੜਾ ਕੋਈ ਵੀ ਉਹਨਾਂ ਦੇ ਹੱਥ ਲੱਗ ਰਿਹਾ ਨਾ ਉਹ ਕਹਿੰਦੇ ਅਸੀਂ ਗੰਦ ਮੁਕਾਉਣਾ। ਉਹ ਕਹਿੰਦੇ ਗੰਦ ਜਿਹੜਾ ਹੁਣ ਆਵਾਮ ਬਾਹਰ ਨਿਕਲੀ ਆ ਉਹ ਕਹਿੰਦੇ ਅਸੀਂ ਗੰਦ ਮੁਕਾ ਕੇ ਜਾਣਾ ਬਾਹਰ। ਇੱਥੇ ਜਿਹੜੀ ਆ ਆਵਾਮ ਉਹ ਤਾਂ ਹੀ ਨਹੀਂ ਨਿਕਲਦੀ ਕਿ ਵੀ ਅਸੀਂ ਬਾਹਰ ਨਿਕਲ ਆਏ ਅਤੇ ਗੰਦ ਮੁਕਾਉਣਾ ਪੈਣਾ ਅਤੇ ਗੰਦ ਜਿਹੜਾ ਨਾ ਉਹਦੇ ਆਦੀ ਹੋਈ ਪੂਰੀ ਕੌਮ ਜਿਹੜੀ ਆ ਕਿ ਠੀਕ ਹੈ ਗੰਦ ਪਿਆ ਰਹੇ ਕੋਈ ਨਹੀਂ ਮਸਲਾ ਹੋਊ ਸੂ ਕੋਈ ਨਹੀਂ ਚੱਲ ਸੂ ਕੋਈ ਹੋਰ ਮੁਆਵਜ਼ਾ ਹੋਊਗਾ ਕੋਈ ਆਏਗਾ ਕੋਈ ਇਮਰਾਨ ਖਾਨ ਦੀ ਰਿਹਾਈ ਹੋਏਗੀ ਉਹ ਆ ਕੇ ਸਾਰਾ ਕੁਛ ਠੀਕ ਉਹ ਕੁਝ ਨਹੀਂ ਠੀਕ ਹੋਣਾ। ਨਾ ਇਮਰਾਨ ਖਾਨ ਦੀ ਰਿਹਾਈ ਇੰਝ ਹੋਣੀ ਹੈ ਨਾ ਹੀ ਜਿੱਥੇ ਤੱਕ ਮੁਲਕ ਨੂੰ ਪਹੁੰਚਾ ਦਿੱਤਾ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ। ਇੱਥੋਂ ਇਮਰਾਨ ਖਾਨ ਵੀ ਠੀਕ ਨਹੀਂ ਕਰ ਸਕਦਾ ਜੋ ਇਸ ਤਰ੍ਹਾਂ ਚੱਲ ਰਿਹਾ ਕੰਮ ਬੇੜਾ ਗਰਕ। ਇਹ ਫੰਦਾ ਫੈਲਾ ਕੇ ਬੈਠੇ ਨੇ ਅਗਲਾ ਤੁਹਾਡੇ ਜਿਹੜੇ ਫੀਲਡ ਮਾਰਸ਼ਲ ਸਾਹਿਬ ਨੇ ਅਗਰ 25 ਸਾਲ ਦਾ ਪਲਾਨ ਲੈ ਕੇ ਆਏ ਨੇ ਭਾਈ 25 ਸਾਲ ਮੈਂ ਹਯਾਤ ਜਿਹੜਾ ਮੈਂ ਇੱਥੇ ਬਾਦਸ਼ਾਹਤ ਕਰਨੀ ਹੈ ਉਹ ਤੁਹਾਡੀਆਂ ਹੱਡੀਆਂ ਵੀ ਨਿਚੋੜ ਕੇ ਉਹਨੇ ਬੇੜਾ ਗਰਕ ਕਰ ਦੇਣਾ ਅਸੀਂ ਤੇ ਅਸੀਂ ਕਰ ਦੇਣੀ ਆ
ਤੇ ਕੋਈ ਨਹੀਂ, ਗੈਰਤ ਨਹੀਂ ਖਾਣੀ ਤੁਸੀਂ। ਹਾਂ, ਐ ਨਾ ਹੋਵੇ ਗੁੱਸੇ 'ਚ ਆ ਕੇ ਤੁਸੀਂ ਕਹੋਗੇ ਅਸੀਂ ਵੀ ਨਿਕਲਾਂ। ਨਹੀਂ, ਵੈਸੇ ਤਾਂ ਬਾਬਾ ਜੀ ਕਹਿੰਦੇ ਉਹ ਹੈ ਹੀ ਨਹੀਂ, ਗੈਰਤ ਹੋਵੇ ਤਾਂ ਜਾਗਦੀ ਹੈ ਨਾ। ਮੈਂ ਕਿਹਾ ਨਹੀਂ ਬਾਬਾ ਜੀ ਯਾਰ ਇੰਨੀ ਵੀ ਗੱਲ ਕੋਈ ਨਹੀਂ, ਹੋ ਸਕਦਾ ਕੀ ਪਤਾ ਲੱਗਦਾ। ਬਾਬਾ ਜੀ ਕਹਿੰਦੇ ਨਹੀਂ ਇਹੋ ਜਿਹੀ ਕੋਈ ਹਿਸਾਬ ਕਿਤਾਬ ਨਹੀਂ। ਹੁਣ ਦੇਖੋ ਕਿਦੋਂ, ਮੇਰਾ ਮਤਲਬ ਹੈ ਕਿ ਆਸ ਕੌਮ ਨੂੰ ਗੈਰਤ ਆਉਂਦੀ ਹੈ ਵੈਸੇ। ਹਾਂ, ਕਿਉਂਕਿ ਦੇਖੋ ਇੱਧਰ ਉੱਧਰ ਹਾਲਾਤ ਜਿਹੜੇ ਨੇ ਨਾ ਉਹ ਬੜੇ ਬਦਲੇ ਆ। ਮਤਲਬ ਕੰਮ ਕਿੱਥੋਂ ਸ਼ੁਰੂ ਹੋਇਆ? ਸ੍ਰੀਲੰਕਾ ਤੋਂ ਸ਼ੁਰੂ ਹੋਇਆ ਕੰਮ, ਹਾਂਜੀ, ਫਿਰ ਬੰਗਲਾਦੇਸ਼ ਦੇ ਵਿੱਚ ਪਹੁੰਚਿਆ, ਇੰਡੋਨੇਸ਼ੀਆ ਦੇ ਵਿੱਚ ਪਹੁੰਚਿਆ ਜਨਾਬ। ਅੱਜ ਆ ਜਿਹੜੇ ਨੇਪਾਲ ਵਾਲੇ ਉਹਨਾਂ ਨੇ ਵੀ ਜਨਾਬ ਚੁੱਕ ਲਿਆ ਕੰਮ। ਉਹਨਾਂ ਨੇ ਵੀ ਕਿਹਾ ਅਸੀਂ ਦੀ ਤੈਸੀ ਪੱਟ ਕੇ ਰੱਖ ਦਿਓ ਇਹਨਾਂ ਦੀ ਜਨਾਬ, ਹਾਂਜੀ, ਚੁੱਕ ਕੇ ਉਹਨਾਂ ਨੇ ਸਾਈਡ 'ਤੇ ਕਰਤਾ। ਆ ਹੁਣ ਦੇਖੋ ਪਾਕਿਸਤਾਨ ਦੀ ਵਾਰੀ ਆਉਂਦੀ ਹੈ ਕਿ ਨਹੀਂ ਆਉਂਦੀ? ਬਾਬਾ ਜੀ ਕਹਿੰਦੇ ਕੋਈ ਨਹੀਂ ਆਉਂਦੀ, ਚੁੱਪ ਕਰਕੇ ਸੌਂ ਜਾਓ। ਹਾਂ, ਕੀੜੇ ਮਕੌੜੇ ਆ। ਹਾਂ, ਇਹਨਾਂ 'ਚ ਇੰਨੀ ਗੈਰਤ ਹੁੰਦੀ ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ ਸਾਨੂੰ। ਹਾਂ, ਡਿਕਟੇਟਰ ਮੁਸੱਲਤ ਹੋਇਆ ਤੇ ਉਹ ਬੈਠਾ ਜਨਾਬ, ਉਹ ਜੋ ਮਰਜ਼ੀ ਕਰਿਆ, ਛੱਡੋ ਅੱਗੇ ਚਲੋ, ਅਗਲੀ ਕਹਾਣੀ ਕੋ ਸੁਣਾ। ਬਾਬਾ ਜੀ ਕਹਿੰਦੇ ਦਿਲ ਦੁਖਦਾ ਯਾਰ ਦੇਖ ਦੇਖ ਕੇ, ਕਿਉਂ ਹੈ ਸਾਡੇ ਨਾਲ ਇੱਧਰ ਉੱਧਰ ਜ਼ਿੰਦਾ ਕੌਮਾਂ ਨਿਕਲ ਆਈਆਂ ਬਾਹਰ, ਇਹ ਮੁਰਦੇ ਜਿਹੜੇ ਨਾਲ ਬੈਠੇ, ਇਹਨਾਂ ਦੇ ਦਿਮਾਗ ਦੇ ਸਿਰ 'ਚ ਜੂੰ ਤੱਕ ਨਹੀਂ ਰੇਂਗਦੀ ਇਹਨਾਂ ਦੀ। ਹਾਂ, ਇਹ ਹਿਸਾਬ ਤਾਂ ਤੇ ਚਲੋ ਕੋਈ ਨਹੀਂ, ਹੋ ਸਕਦਾ ਵਾ ਕਿ ਹਲਕੀ ਜਿਹੀ ਗੈਰਤ ਕਿਤੋਂ ਆਵੇ। ਹਾਂ, ਤੇ ਬਹਰਹਾਲ ਕੋਸ਼ਿਸ਼ ਹੋ ਰਹੀ ਹੈ, ਲੋਕ ਕੋਸ਼ਿਸ਼ ਕਰ ਰਹੇ ਆ ਕਿ ਗੈਰਤ ਜਗਾਈ ਜਾਏ ਕਿਸੇ ਤਰੀਕੇ ਨਾਲ। ਤੇ ਕੋਸ਼ਿਸ਼ ਕਰ ਰਹੇ ਆ ਜਨਾਬ ਸਾਡੇ ਸੋਸ਼ਲ ਮੀਡੀਆ ਐਕਟਿਵਿਸਟ ਜਿਹੜੇ ਆ, ਅਹਿਮਦ ਅਲੀ ਖਾਨ ਸਾਹਿਬ। ਹਾਂ, ਉਹਨਾਂ ਨੇ ਜਿਹੜਾ ਨਾ ਉਹ ਇੱਕ ਨਵੀਂ ਚੀਜ਼ ਲੈ ਕੇ ਆਏ ਨੇ। ਉਹ ਕਹਿੰਦੇ ਜੀ ਇਹ ਜਿਹੜਾ ਇhtਜਾਜ ਆ ਨਾ, ਜੇ ਤੁਸੀਂ ਇੰਨਾ ਡਰ ਲੱਗਦਾ ਵੇ ਬਾਹਰ ਨਿਕਲਣ ਨੂੰ, ਕਿ ਚਲੋ ਇੱਥੋਂ ਹੀ ਸ਼ੁਰੂ ਕਰ ਲਓ। ਕਿ ਉਹ ਕਹਿੰਦੇ ਨੇ ਜੀ ਕਿ ਆ ਜ਼ੁਲਮ, ਆ ਜਬਰ ਦੇ ਖਿਲਾਫ ਜਿਹੜਾ ਵਾ ਨਾ, ਉਹ 20 ਸਤੰਬਰ ਨੂੰ ਰਾਤ ਨੂੰ 9 ਵਜੇ ਆਪਣੇ ਘਰ 'ਚ ਛੱਤ 'ਚ ਸੇਨ 'ਚ ਖੜੇ ਹੋ ਕੇ ਤੇ ਅਜ਼ਾਨ ਦੇ ਦਿਓ। ਇੱਥੋਂ ਸ਼ੁਰੂ ਕਰੋ ਤੇ ਹੌਲੀ ਹੌਲੀ ਤੁਹਾਨੂੰ ਅੱਗੇ ਵੀ ਲੈ ਕੇ ਚੱਲਾਂਗੇ। ਉਹ ਕਹਿੰਦੇ ਨੇ ਅਰੇ ਭਰਾ, ਇੱਥੇ ਜਿਹੜਾ ਕੰਮ ਜਿਹੜਾ ਨਾ ਉਹ ਸ਼ੁਰੂ ਕਰੋ ਕਿ ਅੱਲਾ ਦੀ ਬਾਰਗਾਹ ਦੇ ਵਿੱਚ, ਅੱਲਾ ਦੀ ਅਦਾਲਤ ਦੇ ਵਿੱਚ ਆਪਣਾ ਕੇਸ ਰੱਖ ਦਿਓ ਔਰ ਦੱਸੋ ਕਿ ਅੱਲਾ ਅਸੀਂ ਤਾਂ ਕੁਛ ਨਹੀਂ ਕਰ ਸਕਦੇ। ਹਾਂ, ਜੋ ਸਾਡੇ ਵਸ ਉਹ ਅਸੀਂ ਕਰਾਂਗੇ, ਲੇਕਿਨ ਆ ਜਿਹੜਾ ਜ਼ੁਲਮ, ਆ ਜਿਹੜਾ ਜਬਰ ਹੈ ਨਾ, ਇਹ ਯਾ ਅੱਲਾ ਤੂੰ ਹੀ ਖ਼ਤਮ ਕਰ ਸਕਦਾ, ਸਾਡੀ ਮਦਦ ਕਰ, ਅੱਲਾ ਕੋ ਮਦਦ ਮੰਗੋ। ਹਾਂ, ਤੇ ਇਹ ਮਿਸ਼ਨ ਨੂਰ ਉਹਨਾਂ ਨੇ ਨਾਮ ਰੱਖਿਆ ਤੇ ਇਹ ਲਾਜ਼ਮੀ ਤੁਸੀਂ ਕਰਨਾ ਸਾਰਿਆਂ ਨੇ, ਔਰ ਇਹਨੂੰ ਸ਼ੇਅਰ ਵੀ ਕਰਨਾ ਵੇ, ਹਰ ਪਾਸੇ ਇਹਨੂੰ ਪਹੁੰਚਾਓ। ਤੇ ਇਹਦੇ ਬਾਅਦ ਜਨਾਬ ਇੱਕ ਹੋਰ ਬੇਗੈਰਤ, ਇੱਕ ਹੋਰ ਦਗੜਦੱਲਾ, ਇੱਕ ਹੋਰ ਮਨਹੂਸ ਆਦਮੀ, ਉਹਨੇ ਇੱਕ ਨਵੀਂ ਛੱਡ ਦਿੱਤੀ ਆ। ਹਾਂ, ਉਹ ਕੌਣ? ਉਹੀ ਉਹ ਆਪਣਾ ਫਿਆਜ਼ੁਲ ਹਸਨ ਚੌਹਾਨ। ਕਿਹਾ ਜਾਂਦਾ ਕਿ ਨਜ਼ਰ ਚੌਹਾਨ ਦੀ ਗੰਦੀ ਮੇਰਾ ਮਤਲਬ ਹੈ ਕਿ ਹਰਾਮ ਦੀ ਲਾ ਦੇਗੀ। ਬੇਗੈਰਤੀ ਹੈ ਨਿਰੀ, ਯਕੀਨ ਕਰੋ, ਨਿਰੀ ਜ਼ਲਾਲਤ ਹੈ, ਨਿਰੀ ਗੰਦਗੀ ਹੈ और निरी गलाजत है। हाँ, वो गलाजत है जनाब आप फयाजुल हसन चौहान। हाँ, एक पता नहीं कि गंदी औलाद है, गंदी औलाद ना मज़ा ना स्वाद। यह जिहा बेगैरत आदमी, यह जिहा दगड़दल्ला, ਇਹਦਾ ਦਿਮਾਗ ਹੋ ਗਿਆ ਖਰਾਬ। ਮੈਨੂੰ ਲੱਗਦਾ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ ਕਰ ਰਿਹਾ। ਹੁਣ ਇਹਦਾ ਕਲਿੱਪ ਮੈਂ ਦੇਖ ਰਿਹਾ ਸੀਗਾ, ਹੁਣ ਕੀ ਕਹਿ ਰਿਹਾ ਆ ਜ਼ਰਾ ਸੁਣੋ। और मैं आज एक ब्रेकिंग दे दूं, मेरी इंफॉर्मेशन ये है कि ये एनकेडो रिबॉर्न जो सबसे गंदा गलीज घटिया सोशल मीडिया अकाउंट है पिछले 3.5 सालों से, मेरी इंफॉर्मेशन ये है कि ये बानी तहरीक इंसाफ कैदी नंबर 420 खुद चला रहा है। और ये वो अकाउंट है तो फिर तो उनसे भी हाथ डालना चाहिए चौहान साहब, जिससे अल्लाह बचाए आप इसकी लो जी कर लो कि ਉਹਨੂੰ ਪਾਂਡਾ। ਹੁਣ ਐਨਕੇਡੂ ਰੀਬੋਰਨ ਜਿਹੜਾ ਵਾ ਉਹ ਹੁਣ ਇੱਕ ਅਕਾਊਂਟ ਆ ਆਪਣਾ ਟਵਿੱਟਰ ਤੇ। ਹਾਂਜੀ, ਉਹ ਟਵਿੱਟਰ ਤੇ ਬੜਾ ਉਹ ਠੀਕ ਠਾਕ ਲਤਾੜਦਾ ਵਾ, ਹਾਂ, ਜਰਨੈਲਾਂ ਨੂੰ ਤੇ ਸਾਰੇ ਰਗੜ ਦਿੰਦਾ ਵਾ ਵਿੱਚ। ਹਾਂਜੀ, ਤੇ ਹੁਣ ਇਹ ਕਹਿ ਰਿਹਾ ਕਿ ਜਨਾਬ ਉਹ ਜਿਹੜਾ ਅਕਾਊਂਟ ਆ ਨਾ, ਉਹ ਹੁਣ ਖਾਨ ਸਾਹਿਬ ਆਪ ਚਲਾ ਰਿਹਾ ਜੇਲ੍ਹ ਤੋਂ, ਕੈਦੀ 804 ਚਲਾ ਰਿਹਾ ਜੇਲ੍ਹ 'ਚ। ਬੰਦਾ ਸਿਰ ਪੜ ਲਵੇ ਯਾਰ। ਹਾਂ, ਉਹਨੂੰ ਮੁਲਾਕਾਤ ਦੀ ਇਜਾਜ਼ਤ ਨਹੀਂ ਉੱਥੇ, ਇਹ ਕਹਿੰਦਾ ਉਹ ਚਲਾ ਰਿਹਾ। ਬਾਬਾ ਜੀ ਕਹਿੰਦੇ ਨੇ ਕਿ ਬਈ ਇਹ ਐਨਕੇਡੂ ਰੀਬੋਰਨ ਆ। ਹਾਂ, ਇਹ ਮੈਨੂੰ ਲੱਗਦਾ ਕਿ ਇਹਦੇ ਘਰ ਖਰਚਾ ਖੁਰਚਾ ਤਾਂ ਨਹੀਂ ਦਿੰਦਾ ਉਹ। ਮੈਂ ਕਿਹਾ ਬਾਬਾ ਜੀ ਮੈਨੂੰ ਕੀ ਪਤਾ, ਹੋ ਸਕਦਾ ਦਿੰਦਾ ਹੈ। ਬਾਬਾ ਜੀ ਕਹਿੰਦੇ ਮੇਰਾ ਖਿਆਲ ਹੈ ਕਿ ਦਿੰਦਾ ਹੋਣਾ ਇਹਦੇ ਘਰ, ਤੇ ਐਤਕੀ ਉਹਨੇ ਖਰਚਾ ਨਹੀਂ ਦਿੱਤਾ। ਐਤਕੀ ਉਹ ਬਾਹਰੋਂ ਬਾਹਰ ਲਾਹੌਰ ਕਰਕੇ ਨਿਕਲ ਗਿਆ। ਐਸੇ ਦਾ ਸੰਦੇਸ਼ ਕਰ, ਹਾਂ, ਇਹਨੂੰ ਖਰਚਾ ਨਹੀਂ ਦੇ ਕੇ ਗਿਆ ਹਰਾਮਜ਼ਾਦੇ ਨੂੰ। ਐਸ ਕਰਕੇ ਇਹਨੇ ਸੋਚਿਆ ਕਿ ਇਹਨੇ ਵੀ ਚੁੱਕ ਕੇ ਉਹ 804 'ਚ ਪਾ ਦਿਓ ਇਹਨੂੰ। ਹਾਂ, ਹਿਸਾਬ ਤਾਂ ਲਾ ਦਿਓ। ਬਾਬਾ ਜੀ ਕਹਿੰਦੇ ਉਹ ਐਨਕੇਡੋ ਨੂੰ ਸਮਝਾਓ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਇੱਦਾਂ ਨਾ ਕਰਿਆ ਕਰ। ਹਾਂ ਬਈ, ਤੁਸੀਂ ਜਾਣਾ ਹੀ ਉਹਦੇ ਘਰ ਤੇ ਖਰਚਾ ਦੇ ਕੇ ਆਇਆ, ਤੂੰ ਕੀ ਮੁਫਤ ਮਾਰੀ ਲਾਈ ਹੋਈ ਆ। ਮੈਂ ਕਿਹਾ ਬਾਬਾ ਜੀ ਮੁਫਤ ਮਾਰੀ ਪੁੱਛਣਾ ਪਏਗਾ ਹੁਣ ਐਨਕੇਡੋ ਨੂੰ ਕਿ ਭਈ ਆ ਕੀ ਹਿਸਾਬ ਤੋਂ ਚੱਲਿਆ, ਕਿਉਂ ਤੇਰੇ ਤੇ ਪਾ ਰਿਹਾ, ਕੀ ਸਿਸਟਮ ਆ। ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਆ ਜਿਹੜਾ ਫਿਆਜ਼ੁਲ ਹਸਨ ਚੌਹਾਨ, ਹਾਂ, ਇਹ ਜਿਹੜਾ ਨਾ ਕੋਈ ਨਸ਼ਾ ਕਰਦਾ,
ਮੈਂ ਕਿਹਾ ਹਾਂ ਬਾਬਾ ਜੀ ਲਾਜ਼ਮੀ ਗੱਲ ਹੈ, ਕੋਈ ਨਸ਼ਾ ਕਰਦਾ ਹਾਂ। ਕੀ ਨਸ਼ਾ ਕਰਦਾ ਹਾਂ? ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਕਿ ਆ ਕੋਈ ਗੰਦੀ ਤਰੀਨ ਚੀਜ਼ ਸੁੰਘਦਾ। ਮੈਂ ਕਿਹਾ ਬਾਬਾ ਜੀ ਆ ਫੌਜੀ ਬੂਟ ਸੁੰਘਦਾ ਜਾਂ ਫੌਜੀ ਜਰਨੈਲਾਂ ਦੀਆਂ ਜਰਾਬਾਂ ਸੁੰਘ ਕੇ ਨਸ਼ਾ ਕਰਦਾ। ਹਾਂ ਤਾਂ ਆ ਕੇ ਇੱਦਾਂ ਦੀਆਂ ਗੱਲਾਂ ਕਰਦਾ। ਬਾਬਾ ਜੀ ਕਹਿੰਦੇ ਨਹੀਂ ਨਹੀਂ, ਜਰਨੈਲਾਂ ਦੀਆਂ ਜਰਾਬਾਂ, ਜਰਨੈਲਾਂ ਦੇ ਬੂਟ ਕੋਈ ਐਡੀ ਵੀ ਗੰਦੀ ਚੀਜ਼ ਨਹੀਂ। ਉਹ ਤੇ ਨਵਾਜ਼ ਸ਼ਰੀਫ ਰੋਜ਼ ਸੁੰਘਦਾ, ਧੀ ਉਹਦੀ ਚੱਟਦੀ ਆ, ਭਰਾ ਵੀ ਉਹਦਾ ਚੱਟਦਾ, ਰੋਜ਼ ਸਵੇਰ ਸ਼ਾਮ ਉਹ ਇਹੀ ਕੰਮ ਤਾਂ ਕਰਦੇ ਆ, ਹੋਰ ਉਹਨਾਂ ਕੋਲ ਦੂਜਾ ਕੰਮ ਹੀ ਨਹੀਂਗਾ। ਬਾਬਾ ਜੀ ਕਹਿੰਦੇ ਕੋਈ ਹੋਰ ਚੀਜ਼ ਹੈ। ਮੈਂ ਕਿਹਾ ਬਾਬਾ ਜੀ ਹੋਰ ਕੀ ਚੀਜ਼ ਹੋ ਸਕਦੀ? ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਕਿ ਜਰਨੈਲਾਂ ਦੀਆਂ ਢੂਈਆਂ ਸੁੰਘਦਾ, ਇਹਨਾਂ ਦੀ ਢੂਈ ਸੁੰਘ ਕੇ ਨਸ਼ਾ ਕਰਦਾ। ਮੈਂ ਕਿਹਾ ਬਾਬਾ ਜੀ ਇੰਤਹਾਈ ਗੰਦੀ ਗੱਲ ਕਰਤੀ ਤੁਸੀਂ। ਬਾਬਾ ਜੀ ਕਹਿੰਦੇ ਵੀ ਇੱਦਾਂ ਦਾ ਨਸ਼ਾ ਤੇ ਤਾਂ ਹੀ ਹੋ ਸਕਦਾ ਜਿੱਦਾਂ ਦੀਆਂ ਗੱਲਾਂ ਕਰਦਾ ਇਹ ਪਾਗਲ ਆਦਮੀ। ਹਾਲਾਂਕਿ ਨਾਲ ਇਹਦੇ ਇੱਕ ਜਿਹੜੀ ਅਜੀਬੋ ਗਰੀਬ ਕਿਸਮ ਦੀ ਮਖਲੂਕ ਬੈਠੀ ਹੈ। ਮੈਂ ਕਿਹਾ ਬਾਬਾ ਜੀ ਉਹ ਕੁੜੀ ਬੈਠੀ ਹੈ। ਬਾਬਾ ਜੀ ਕਹਿੰਦੇ ਕੁੜੀ ਤਾਂ ਨਹੀਂ, ਔਰਤ ਆ ਕੋਈ। ਮੈਂ ਕਿਹਾ ਬਾਬਾ ਜੀ ਚਲੋ ਡੱਡੂ ਨਾਲ ਰਲਦੀ ਮਿਲਦੀ ਹੈ। ਬਾਬਾ ਜੀ ਕਹਿੰਦੇ ਨਹੀਂ ਡੱਡੂ ਕਿੱਥੇ, ਆ ਕਿੱਥੇ, ਡੱਡੂ ਨਾ ਬੁਲਾ ਤੇ ਇਹਦੇ ਨਾਲ। ਬਹਰਹਾਲ ਆਹ ਜਿਹੜਾ ਨਾ ਜਿੱਦਾਂ ਦੀਆਂ ਗੱਲਾਂ ਕਰ ਰਿਹਾ, ਇਹ ਮੇਰਾ ਮਤਲਬ ਹੈ ਕਿ ਇਹ ਬਿਲਕੁਲ ਜਿਹੜਾ ਨਾ ਉਹ 2 ਨੰਬਰ ਜਿਹੜਾ ਨਾ ਨਸ਼ਾ ਕਰਦਾ ਉੱਦਾਂ ਦਾ, ਤਾਂ ਇੱਦਾਂ ਦੀਆਂ ਗੱਲਾਂ ਕਰ ਰਿਹਾ। ਔਰ ਬਾਬਾ ਜੀ ਮੰਨਦੇ ਰਹੇ ਕਿ ਮੈਨੂੰ ਸ਼ੱਕ ਆ ਹੁਣ। ਮੈਂ ਕਿਹਾ ਬਾਬਾ ਜੀ ਕੀ ਸ਼ੱਕ? ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਜਿੱਦਾਂ ਇਹਨੇ ਪਾਤਾ ਨਾ ਕਿ 804 ਇਮਰਾਨ ਅਹਿਮਦ ਖਾਨ ਨਿਆਜ਼ੀ ਉਹ ਅਕਾਊਂਟ ਚਲਾ ਰਿਹਾ, ਜੇਲ੍ਹ 'ਚ ਬੈਠਾ। ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਕਿ 804 ਰਾਤੀ ਇਹਦੇ ਘਰ ਵੀ ਜਾਂਦਾ ਹੋਣਾ। ਬਾਬਾ ਜੀ ਕਹਿੰਦੇ ਹਾਂ ਖਬਰ ਦੱਸ ਰਿਹਾ ਮੈਂ ਬਾਬਾ ਜੀ ਕਾਹਦੀ ਖਬਰ? ਬਾਬਾ ਜੀ ਕਹਿੰਦੇ ਹਵਾਈ ਖਬਰ ਆ। ਕਨਫਰਮ ਨਹੀਂ ਜੀ, ਹਵਾਈ ਸਾਰੀਆਂ ਹਵਾਈ ਖਬਰਾਂ ਹੀ ਹੁੰਦੀਆਂ ਬਾਬਾ ਜੀ ਦੀ। ਹਾਂ ਤੇ ਬਾਬਾ ਜੀ ਮੰਨਦੇ ਨੇ ਕਿ ਉਹ ਇੱਕ ਵਾਰੀ ਜਿਹੜਾ ਨਾ 804 ਦੇ ਘਰ ਵੜਿਆ ਸੀ। ਹਾਂ ਤੇ ਇਹ ਸੁੱਤਾ ਸੀਗਾ ਤੇ ਕੋਈ ਖੜਕਾ ਹੋਇਆ, ਇਹਦੀ ਅੱਖ ਖੁੱਲ ਗਈ। ਇਹਨੇ ਉੱਠ ਕੇ ਦੇਖਿਆ 804, ਇਹਨੇ ਖਾਪ ਪਾਤੀ ਹੋਇਆ 804। ਕਹਿੰਦੀ ਇਹਦੀ ਬੁੱਢੀ ਇਹਨੂੰ ਕਹਿਣ ਲੱਗੀ ਓਏ ਹਰਾਮਜ਼ਾਦਿਆ ਸੋ ਜਾ, ਤੇਰਾ ਵਹਿਮ ਆ, ਤੇਰੇ ਦਿਮਾਗ 'ਚ ਫਸਿਆ ਹੋਇਆ 804, ਤੈਨੂੰ ਹਰ ਜਗ੍ਹਾ ਤੇ 804 ਨਜ਼ਰ ਆਉਂਦਾ, ਕੋਈ ਵੀ ਨਹੀਂ ਹੈ ਇੱਥੇ, ਐਵੇਂ ਤੇਰਾ ਦਿਮਾਗ ਖਰਾਬ, ਉੱਠ ਕੇ ਬੈਠ ਜਾ, ਸੋ ਜਾ ਕੇ ਮਰ ਜਾ ਕੇ। ਤੇ ਬਾਬੇ ਕਹਿੰਦੇ ਸੋ ਗਿਆ। ਹਾਂ ਤੇ 804 ਉੱਤੇ ਸੀ। ਮੈਂ ਕਿਹਾ ਬਾਬਾ ਜੀ ਆਹ ਇਹ ਤਾਂ ਬੜੀ ਖਤਰਨਾਕ ਗੱਲ। ਬਾਬੇ ਕਹਿੰਦੇ ਗੱਲ ਤਾਂ ਬੜੀ ਖਤਰਨਾਕ ਹੈ, ਲੇਕਿਨ ਮੈਨੂੰ ਇਹ ਦੱਸ ਕਿ ਬਈ ਇਹਦਾ ਘਰ ਕਿੱਥੇ ਕਰਕੇ ਆ? ਬਾਬਾ ਜੀ ਤੁਸੀਂ ਕੀ ਕਰਨਾ? ਬਾਬਾ ਜੀ ਕਹਿੰਦੇ ਯਾਰ 804 ਪਹੁੰਚ ਸਕਦਾ ਤੇ ਮੈਂ ਨਹੀਂ ਪਹੁੰਚ ਸਕਦਾ। ਮੈਂ ਕਿਹਾ ਬਾਬਾ ਜੀ ਤੁਸੀਂ ਵੀ ਰੂਹਾਨੀ ਤੌਰ ਤੇ? ਬਾਬਾ ਜੀ ਕਹਿੰਦੇ ਨਹੀਂ ਰੂਹਾਨੀ ਤੌਰ ਤੇ ਮੈਂ ਆਪ ਬਕਲਮ ਖੁਦ ਜਾਵਾਂਗਾ। ਪਰ ਬਾਬਾ ਜੀ ਕਹਿੰਦੇ ਇਹਨੂੰ ਕਾ ਫਿਕਰ ਨਾ ਕਰ, ਖਰਚਾ ਦੇ ਕੇ ਆਵਾਂਗਾ। ਹਾਂ ਬਾਬਾ ਜੀ ਕਹਿੰਦੇ ਸਮਝਾ ਦੇ ਇਹਨੂੰ। ਮੈਂ ਬਾਬਾ ਜੀ ਇਹ ਨਹੀਂ ਸਮਝਦਾ ਇਹ ਕਿਸੇ ਬਗੈਰਤ ਦਾ ਬੱਚਾ 2 ਨੰਬਰ ਆਦਮੀ ਹੈ ਕਿਸੇ। ਮੇਰਾ ਮਤਲਬ ਹੈ ਕਿ ਆ ਮੇਰੇ ਹਾਲ ਇਹਦੀ ਉਹੀ ਕੋਈ ਗੰਦੀ ਫਿਲਮ ਪਈ ਹੈ ਇਹਦੀ ਕੋਈ। ਹਾਂ ਉਹ ਹਰ ਹਫਤੇ ਇਹਨੂੰ ਦਿਖਾ ਦਿੰਦੇ ਆ, ਪਾਗਲ ਹੋ ਜਾਂਦਾ ਦੇਖ ਕੇ, ਫਿਲਮ ਦੇਖ ਕੇ ਨਾ, ਆਪਣੀ ਫਿਲਮ ਦੇਖ ਕੇ ਪਾਗਲ ਹੋ ਜਾਂਦਾ। ਫਿਰ ਇਹਨੂੰ ਕਹਿ ਦਿੰਦੇ ਆ ਕਿ ਕੋਈ ਚਵਲ ਮਾਰ, ਤੇ ਇੱਦਾਂ ਦੀ ਚਵਲ ਮਾਰ। ਹਾਲਾਂਕਿ ਕੋਈ ਬਹੁਤ ਸਾਰੀਆਂ ਹੋਰ ਚਵਲਾਂ ਕੋਈ ਹੋਰ ਮਾਰ ਲੈ, ਚੰਗੀ ਜੀ ਮਾਰ ਲੈ, ਕੋਈ ਬੰਦੇ ਨੂੰ ਲੱਗੇ ਵੀ ਕਿ ਯਾਰ ਹੋ ਸਕਦਾ। ਹੁਣ ਇਨਕੇਡੋ ਰੀਬੋਰਨ ਜਿਹੜਾ ਵਾ ਉਹਦੇ 'ਤੇ ਜਿਹੜਾ ਨਾ ਉਹਨੂੰ ਕਹਿੰਦਾ ਕਿ 804 ਸਾਬਤਾ ਵਾ। ਮੈਂ ਕਿਹਾ ਬਾਬਾ ਜੀ ਦੀ ਗੱਲ ਠੀਕ ਆ ਕਿ ਵੀ ਉਹ ਖਰਚਾ ਨਹੀਂ ਦੇਖਿਆ ਜਿੱਦਾਂ ਬੜਿਆ ਨਾ। ਉਹ ਇੱਕ ਦਿਨ ਇਹਨਾਂ ਦਾ ਮੈਂ ਘਰ ਵੜਿਆ, ਉਹ ਬਾਲਾਂ ਨਾਲ ਇਹਨਾਂ ਦਾ ਸੀ ਜਿਹੜਾ ਪੜ੍ਹਿਆ, ਉਹ ਬਾਲ ਸਾਰੇ 804 ਤੇ ਪਾ ਦੇਣੇ। ਉਹਦੇ ਬਾਅਦ ਜਾਂਦੇ ਹੋਏ ਤਾਂ ਮੈਂ ਇੱਕ ਹੋਰ ਖਬਰ ਦੇ ਰਿਹਾ। ਉਹ ਨਹੀਂ ਸੀ ਜਿਹੜਾ ਮਨਹੂਸ ਆਦਮੀ, ਉਹ ਜਿਹੜਾ ਕੱਲ ਜਿਹਨੂੰ ਚਪੇੜਾਂ ਪਈਆਂ ਨੇ। ਹਾਲਾਂਕਿ ਬੜੀ ਬੁਰੀ ਗੱਲ ਆ, ਮਾਰਨਾ ਨਹੀਂ ਚਾਹੀਦਾ, ਇੱਦਾਂ ਦੀ ਗੱਲ ਚਾਹੀਦੀ। ਹਾਂ ਲੇਕਿਨ ਪਈਆਂ ਬਹੁਤ ਆ ਉਹਨੂੰ, ਠੰਡ ਵੀ ਪਈ ਆ। ਹਾਂ ਤੇ ਉਹ ਜਨਾਬ ਉਹਨੂੰ ਚੰਡਾ ਕੱਲ ਮਾਰੀਆਂ ਠੀਕ ਠਾਕ ਕਿਸਮ ਦੀਆਂ। ਬਾਬੇ ਹਮਨੇ ਚੰਡਾ ਨਹੀਂ ਮਾਰੀਆਂ, ਉਹ ਤੇ ਰੈਪਟੇ ਮਾਰੇ ਨੇ, ਰੈਪਟੇ ਰੁਪਟੇ ਪਏ ਨੇ। ਤੇ ਕੱਲ ਉਹਨੇ ਕਿਹਾ ਸੀ ਕਿ ਮੈਂ ਫਿਰ ਜਾਊਂਗਾ ਡੇਲਾ। ਉਹ ਨਹੀਂ ਸਮਝਿਆ। ਉਹ ਮੈਂ ਕਿਹਾ ਬਾਬਾ ਜੀ ਇਹ ਕੀ ਹੋ ਗਿਆ? ਬਾਬਾ ਜੀ ਕਹਿੰਦੇ ਚਸਕਾ ਪੈ ਗਿਆ ਚੰਡਾ ਦਾ। ਇਹ ਤਾਂ ਮੂੰਹ ਦੇ ਬਗੈਰਤ ਦੇ ਬੱਚੇ। ਬਾਬਾ ਜੀ ਫਰਮਾਉਂਦੇ ਨੇ ਯਾਰ ਕੀ ਮੈਨੂੰ ਯਾਦ ਕਰਵਾਤਾ? ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਫਰਮਾਉਂਦੇ ਨੇ ਮੈਂ ਇੱਕ ਵਾਰੀ ਗਿਆ ਜਿਹਦੇ ਕੰਜਰ ਕੋ। ਮੈਂ ਕਿਹਾ ਕਹਾਣੀ ਸ਼ੁਰੂ ਹੋ ਗਈ ਬਾਬਾ ਜੀ ਦੀ। ਮੈਂ ਕਿਹਾ ਬਾਬਾ ਜੀ ਛੋਟੀ ਰੱਖਣਾ, ਟਾਈਮ ਖਤਮ ਹੋਣ ਵਾਲਾ ਵੀ ਲੱਗਦਾ। ਉਹ ਬਾਬਾ ਜੀ ਕਹਿੰਦੇ ਯਾਰ ਕਹਾਣੀ ਛੋਟੀ ਨਾ ਕਰਵਾਇਆ ਕਰ। ਹਾਂ ਜਿੱਦਾਂ। ਮੈਂ ਕਿਹਾ ਚਲੋ ਸੁਣਾਓ। ਬਾਬਾ ਜੀ ਫਰਮਾਉਂਦੇ ਨੇ ਮੈਂ ਗਿਆ ਜਿਹਦੇ ਕੰਜਰ ਕੋ, ਤੇ ਮੈਂ ਜਿਹਦੇ ਕੰਜਰ ਨੂੰ ਕਿਹਾ ਕਿ ਜਿਹਦੇ ਹੈ ਤੇ ਬਹੁਤ ਵੱਡਾ। ਹਾਂ ਤੇ ਦਵਾਈ ਵੀ ਤੂੰ ਬਣਾਉਣਾ ਹੈ ਤੇ ਕੋਈ ਸੁਚਲ ਜੀ ਦਵਾਈ ਦੇ ਕਿ ਮਜ਼ਾ ਆ ਜਾਏ। ਉਹ ਕਹਿਣ ਲੱਗਾ ਬਾਬਾ ਜੀ ਗੱਲ ਹੀ ਕੋਈ ਨਹੀਂ, ਮੈਨੂੰ ਮਸਲਾ ਦੱਸੋ।
ਬਾਬਾ ਜੀ ਕਹਿੰਦੇ ਤੈਨੂੰ ਲਵੇ ਮੌਲਾ ਮਸਲਾ ਉਹੀ ਆ ਕਮਜ਼ੋਰੀ ਆ ਜਿਹਦੀ ਤੂੰ ਦਵਾਈ ਬਣਾਉਂਦਾ ਹਰਾਮ ਦੇ ਮੇਰਾ ਕਿਹੜਾ ਸਿਰ 'ਚ ਜੂਆਂ ਪਈਆਂ ਜਿਹੜਾ ਮੈਂ ਤੈਨੂੰ ਮਸਲਾ ਦੱਸਾਂ ਹਾਂ ਜਾਂ ਮੇਰਾ ਕਿਤੇ ਕੋਈ ਫੋੜਾ ਨਿਕਲਿਆ ਮੈਂ ਤੈਨੂੰ ਉਹ ਦੱਸਾਂ ਬਈ ਕਮਜ਼ੋਰੀ ਦੀ ਦਵਾਈ ਤੇ ਬਣਾਉਂਦਾ ਉਹ ਦੇ ਬਣਾ ਕੇ ਹਾਂ ਕੋਈ ਚੰਗੀ ਜੀ ਸੁਥਰੀ ਜੀ ਦਵਾਈ ਬਣਾ ਕੇ ਦੇ ਉਹ ਕਹਿੰਦਾ ਬਾਬਾ ਜੀ ਪਹਿਲੇ ਮੈਨੂੰ ਮਸਲਾ ਦਿਖਾਓ ਉਸ ਤੋਂ ਬਗੈਰ ਜਿਹੜਾ ਨਾ ਹੱਲ ਨਹੀਂ ਹੋ ਸਕਦਾ ਮਸਲਾ ਮੈਂ ਦੇਖਾਂਗਾ ਫਿਰ ਦਵਾਈ ਬਣਾਵਾਂਗਾ ਬਾਬਾ ਜੀ ਕਹਿੰਦੇ ਯਾਰ ਇਹ ਅਜੀਬੋ-ਗਰੀਬ ਗੱਲ ਉਹਨੇ ਕੀਤੀ ਲੇਕਿਨ ਹੋਰ ਚਾਰਾ ਵੀ ਕੋਈ ਨਹੀਂ ਸੀ ਬਾਬਾ ਜੀ ਕਹਿੰਦੇ ਫਿਰ ਮੈਂ ਨਾ ਇਹ ਹਰਾਮਜ਼ਾਦੇ ਦੀ ਤਸਵੀਰ ਕੱਢ ਕੇ ਦਿਖਾਈ ਮੈਂ ਕਿਹਾ ਬਾ ਇਹੀ ਹਾਲ ਆ ਮੇਰੇ ਮਸਲੇ ਦਾ ਜੋ ਇਹ ਹਰਾਮਜ਼ਾਦੇ ਦਾ ਹੋਇਆ ਸੀ ਲੱਗੀ ਸਮਝ